असलामुअलैकुम सत श्री अकाल तुसी देख रहे हो पंजाबी प्रचार टीवी और मैं हाँ तुहाडे नाल इरफान समोर। इस टाइम असी पाकिस्तान के शहर लाहौर च बैठे हाँ और मेरे नाल सहजप्रीत मांगड़ साहब मौजूद ने। चढ़ते पंजाब तो आए ने। लाहौर के विच अज इंटरनेशनल पंजाबी कॉन्फ्रेंस हो रही है और जिहड़ा इंडिया तो ग्रुप आया वा चढ़ते पंजाब तो उन्होंने लीड कर रहे हैं मांगड़ साहब नाल इस हवाले नाल गलबात करने आ। सत श्री अकाल जी। जी अस्सलाम वालेकुम, की हाल ने तुहाडे? जी वालेकुम अस्सलाम, बहुत अच्छे हाल चाल ने। मांगड़ साहब पाकिस्तान तुसी आए कॉन्फ्रेंस फर्स्ट टाइम आए या पहला भी आउंदे हो, जरा ये बारे दसो कुछ। मेरा ये पंजवीं दफ़ा मैं आ रहा जी, 2007 13 19 20 ते 22 ये मेरा पंजवां गेड़ा जी तुहाडे शहर का। सो पंजवीं बार ऐतकी इंटरनेशनल साडी जिहड़ी कॉन्फ्रेंस आ ये पीस ते लिटरेचर ते हो रही है। 31वीं कॉन्फ्रेंस आ साडी जी। अच्छा दसो पीस कॉन्फ्रेंस हो रही है तो आ दो जड़े है ने रीजनस चढ़ता पंजाब लहंदा पंजाब, इन्होंने दोनों च ए कॉन्फ्रेंस और इंज दी एक्टिविटीज़ कितना को रोल प्ले कर सकदियां ने? देखो वड्डियां गल्लां तां निज़ाम दियां ने, सरकारां दियां ने। असीं जिहड़ी गल कहने आ, असीं ये गल कहने आ कि पाकिस्तान जिंदाबाद है, पाकिस्तान दे लोक जिंदाबाद ने, हिंदुस्तान जिंदाबाद है, हिंदुस्तान दे लोक जिंदाबाद ने, सरहदां जिंदाबाद ने। ये सारिਆਂ ਦੇ ਵਿਚਾਲੇ ਅਸੀਂ ਇੱਕ ਰਾਹ ਲੱਭਣਾ ਪਿਆਰ ਦਾ ਤੇ ਅਮਨ ਦਾ। ਉਹ ਰਾਹ ਕੀ ਆ ਕਿ ਰਾਹ ਕਿਤਾਬਾਂ ਹੀ ਲੱਭ ਸਕਦੀਆਂ, ਕਲਮ ਲੱਭ ਸਕਦੀ ਹੈ, ਕਿਤਾਬਾਂ ਲੱਭ ਸਕਦੀ ਹੈ। ਤਾਂ ਸਾਡੀ ਇਨਸ਼ਾਅੱਲਾ ਇਹ ਕੋਸ਼ਿਸ਼ ਹੈ ਕਿ ਦੋਨਾਂ ਖਿੱਤਿਆਂ ਵਿੱਚ ਤੁਹਾਨੂੰ ਵੀ ਪਤਾ ਜੀ, ਤੁਸੀਂ ਵੀ ਅਣਜਾਣ ਨਹੀਂ ਹੋ ਕਿ ਦੋਨਾਂ ਪੰਜਾਬਾਂ ਦੇ ਜਿਹੜੇ ਵਸਿੰਦੇ ਨੇ ਉਹਨਾਂ 'ਚ ਕਿੰਨਾ ਪਿਆਰ ਹੈ ਆਪਸ 'ਚ। ਮਤਲਬ ਤੁਸੀਂ ਸਾਨੂੰ ਕਦੇ ਲਾਹੌਰ ਆ ਕੇ ਤਾਂ ਅਸੀਂ ਇਹੀ ਸਮਝਦੇ ਹਾਂ ਕਿ ਮੈਂ ਜਿਵੇਂ ਲੁਧਿਆਣੇ ਰਹਿਣਾ ਅਤੇ ਮੈਨੂੰ ਲੱਗਦਾ ਕਿ ਅਸੀਂ ਅੰਮ੍ਰਿਤਸਰ ਆਏ ਹਾਂ, ਕਿਉਂਕਿ ਤੁਹਾਡੀ ਸਾਰੇ ਟਰਡੀਸ਼ਨ ਉਹੀ ਦਿੱਲੀ ਗੇਟ ਦਰਵਾਜ਼ੇ, ਉਹੀ ਕੁਛ ਅੰਮ੍ਰਿਤਸਰ ਹੈ, ਉਹੀ ਖਾਣ ਪੀਣ ਅੰਮ੍ਰਿਤਸਰ ਹੈ। ਸੋ ਸਾਨੂੰ ਕਦੇ ਇੱਥੇ ਫ਼ਰਕ ਆ ਕੇ ਮਹਿਸੂਸ ਹੀ ਨਹੀਂ ਹੋਇਆ। ਫ਼ਰਕ ਸਾਨੂੰ ਜੋ ਮਹਿਸੂਸ ਹੁੰਦਾ ਉਹ ਹੁੰਦਾ ਕਿ ਲੋਕ ਇੰਨਾ ਪਿਆਰ ਦਿੰਦੇ ਨੇ ਸਾਨੂੰ, ਇੰਨੀ ਮੁਹੱਬਤ ਦਿੰਦੇ ਨੇ ਕਿ ਮੈਨੂੰ ਇੱਥੇ ਬਿਆਨ ਮੈਂ ਕਰ ਨਹੀਂ ਸਕਦਾ। ਬਹੁਤ ਜ਼ਿਆਦਾ ਸਾਨੂੰ ਪਿਆਰ ਦਿੰਦੇ ਨੇ। अच्छा चढ़ते पंजाब का और लैंज दे पंजाब का पंजाबी का जोड़ा स्क्रिप्ट आ, ठीक है, टैक्सट है, ਉਹਦਾ ज़रा डिफरेंस है गुरमुखी और शाहमुखी का, तो ये कुछ हर्डल क्रिएट करता वा? देखो हर्डल तो है। ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਪੰਜਾਬੀ ਦਾ ਪੋਇਟ ਹਾਂ। ਮੇਰੀਆਂ 3 ਉੱਥੇ ਗੁਰਮੁਖੀ 'ਚ ਕਿਤਾਬਾਂ ਛਪ ਚੁੱਕੀਆਂ। ਇੱਕ ਮੇਰੀ ਇੱਥੇ ਤੁਹਾਡੇ ਲਾਹੌਰ ਸਾਂਝ ਪਬਲੀਕੇਸ਼ਨ ਵਾਲੇ ਨੇ, ਉਹਨਾਂ ਨੇ ਮੇਰੀ ਇੱਕ ਕਿਤਾਬ 4 ਸਾਲ ਪਹਿਲਾਂ ਮੇਰਾ ਯਕੀਨ ਕਰੀ ਛਾਪੀ। ਪਰ ਜਦੋਂ ਮੈਂ ਉਹ ਕਾਪੀਆਂ ਉਹਨਾਂ ਤੋਂ ਲੈ ਕੇ ਗਿਆ ਆਪਣੇ ਪੰਜਾਬ, ਮੈਨੂੰ ਉਹ ਕਹਿੰਦੇ ਚਲੋ ਜੀ ਤੁਸੀਂ 10 ਕਾਪੀਆਂ ਲੈ ਜਾਓ, ਪਰ 10 ਕਾਪੀਆਂ ਵੀ ਪੜ੍ਹਨ ਵਾਲਾ ਉੱਧਰ ਕੋਈ ਨਹੀਂ ਸੀ। ਪਰ ਹੁਣ ਅਸੀਂ ਸਦਕੇ ਜਾਈਏ ਸਾਡੇ ਮੋਬਾਈਲ ਦੇ ਐਪਸ ਦੇ ਕਿ ਅਸੀਂ ਕੁਛ ਲਿਖਦੇ ਹਾਂ, ਉਹਨੂੰ 2 ਮਿੰਟ 'ਚ ਉਰਦੂ 'ਚ ਉਹਦਾ ਤਰਜਮਾ ਹੋ ਜਾਂਦਾ ਜਾਂ ਉਹਦਾ ਸ਼ਾਹਮੁਖੀ 'ਚ ਤਰਜਮਾ ਹੋ ਜਾਂਦਾ। ਸੋ ਹੌਲੀ ਹੌਲੀ ਇਹ ਜਿਹੜਾ ਸਾਇੰਸ ਆ ਇਹ ਸਾਨੂੰ ਇਸ ਪੱਖੋਂ ਵੀ ਨੇੜੇ ਲਿਆ ਰਹੀ ਹੈ। ਬਾਕੀ ਮੈਂ ਜੋ ਕਹਿਣਾ ਹੁੰਦਾ ਹੈ ਤਾਂ ਬੜਾ ਮੁਸ਼ਕਲ ਹੈ ਜੇ, ਪਰ ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਸਾਡੇ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਹੋਣ, ਉੱਧਰਲੇ ਬੱਚੇ ਇੱਧਰ ਆਉਣ, ਥੋੜ੍ਹਾ ਉਹਨਾਂ ਨੂੰ ਸ਼ਾਹਮੁਖੀ ਦਾ ਗਿਆਨ ਹੋਵੇ, ਇੱਧਰਲੇ ਬੱਚੇ ਉੱਧਰ ਜਾਣ, ਉਹਨਾਂ ਨੂੰ ਗੁਰਮੁਖੀ ਦਾ ਗਿਆਨ ਹੋਵੇ, ਜਾਂ ਕੋਈ ਔਨਲਾਈਨ ਗੁਰਮੁਖੀ ਇੱਥੇ ਗੁਰਮੁਖੀ ਦੀਆਂ ਕਲਾਸਾਂ ਲੱਗਣ, ਔਨਲਾਈਨ ਸ਼ਾਹਮੁਖੀ ਦੀਆਂ ਕਲਾਸਾਂ ਲੱਗਣ। ਉਹ ਮੈਂ ਸਮਝਣਾ ਕਿ ਉਹਦੇ ਨਾਲ ਇਹ ਕਾਫੀ ਨੇੜਤਾ ਆਏਗੀ। ਪਰ ਫਿਲਹਾਲ ਇਹ ਥੋੜ੍ਹੀ ਜਿਹੀ ਇੱਕ ਹਰਡਲ ਕਹਿ ਲਓ, ਇੱਕ ਅੜਿੱਕਾ ਕਹਿ ਲਓ, ਇਹ ਗੁਰਮੁਖੀ ਅਤੇ ਸ਼ਾਹਮੁਖੀ ਦਾ ਹੈਗਾ। ਪਰ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਇਨਸ਼ਾਅੱਲਾ ਸੁਖਾਲਾ ਹੋ ਜਾਵੇਗਾ। अच्छा ये दसो कि पूरा ग्रुप तुसी ऑर्गेनाइज किया लैके आए, ये सारा किंज बनया सिलसिला? ਦੇਖੋ ਅਸੀਂ ਹਰ ਇੱਕ ਵਾਰ ਆਉਂਦੇ ਹਾਂ। ਸਭ ਤੋਂ ਵਧੀਆ ਗੱਲ ਵੇ ਕਿ ਮੈਂ ਤਾਰੀਫ ਕਰਨਾ ਜਿਹੜੇ ਦਿੱਲੀ ਬੈਠੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਲੋਕ, ਉਹ ਬੜੇ ਸਹਿਯੋਗੀ ਨੇ, ਬਹੁਤ ਮਦਦ ਕਰਦੇ ਆ, ਬੜੇ ਉਹਨਾਂ ਦਾ ਪਿਆਰ ਆ। ਸਰਕਾਰਾਂ ਦੀਆਂ ਫਾਰਮੈਲਿਟੀਜ਼ ਹੁੰਦੀਆਂ, ਔਖਿਆਈ ਸਾਨੂੰ ਆਉਂਦੀ ਹੈ, ਪਰ ਜਦੋਂ ਜਿਹੜੀ ਔਖਾਈ ਔਕੜਾਂ ਨਾਲ ਅਸੀਂ ਵਾਹਗਾ ਬਾਰਡਰ ਲੰਘਦੇ ਹਾਂ ਨਾ, ਅਤੇ ਜਦੋਂ ਅਸੀਂ ਇੱਧਰ ਆਉਂਦੇ ਹਾਂ ਅਤੇ ਜੋ ਸਾਨੂੰ ਪਿਆਰ ਮਿਲਦਾ, ਅਸੀਂ ਉਹ ਔਕੜਾਂ ਨੂੰ ਭੁੱਲ ਜਾਂਦੇ ਹਾਂ। ਤੁਸੀਂ ਯਕੀਨ ਮੰਨਿਓ ਕਿ ਹੁਣ ਅਸੀਂ ਆ ਗਏ 1-2 ਦਿਨਾਂ 'ਚ ਵਾਪਸ ਜਾਣਾ, ਲੇਕਿਨ ਅਗਲੇ ਸਾਲ ਲਈ ਅਸੀਂ ਹੁਣ ਤੋਂ ਹੀ ਮਨ 'ਚ ਸੋਚਣਾ ਸ਼ੁਰੂ ਕਰ ਦੇਣਾ ਕਿ ਕਿਵੇਂ ਜਾਣਾ। ਸੋ ਇਸ ਕਰਕੇ ਮੁਸ਼ਕਿਲਾਂ ਹੈ ਦੋਵੇਂ ਪਾਸਿਓਂ ਵੀਜ਼ੇ ਦੇ ਵਿੱਚ, ਪਰ ਮੈਨੂੰ ਲੱਗਦਾ ਕਿ ਇਨਸ਼ਾਅੱਲਾ ਜਲਦੀ ਇਹ ਚੀਜ਼ਾਂ ਸਰਕਾਰਾਂ ਸੋਚਣਗੀਆਂ ਅਤੇ ਥੋੜ੍ਹੀ ਨਰਮਾਈ ਕਰਨਗੀਆਂ, ਇਹਦੇ 'ਚ ਥੋੜ੍ਹੀ ਸੌਖ ਹੋਵੇਗੀ
ਸਾਨੂੰ ਇਹੀ ਆਸ ਹੈ ਜੀ। ਅੱਛਾ, ਤੇ ਕਿੰਨੇ ਲੋਕੀ ਆਏ ਹੋ ਤੁਸੀਂ? ਅਸੀਂ ਕੁੱਲ 50 ਬੰਦੇ ਆਏ ਹਾਂ ਜੀ, ਜਿਹਦੇ 'ਚ ਬਹੁਤ ਵੱਡੇ ਵੱਡੇ ਸਕਾਲਰ ਨੇ, ਯੂਨੀਵਰਸਿਟੀਆਂ ਕਾਲਜਾਂ ਦੇ ਪ੍ਰੋਫੈਸਰ ਨੇ, ਪੰਜਾਬੀ ਦੇ ਬਹੁਤ ਵੱਡੇ ਰਾਈਟਰ ਨੇ। ਸੋ ਕੁੱਲ ਉਹ 50 ਬੰਦਿਆਂ 'ਚ 5 ਸਾਡੇ ਜਿਹੜੇ ਹੋਰ ਮੁਲਕਾਂ 'ਚ ਸਿਟੀਜ਼ਨ ਨੇ ਪੰਜਾਬੀ ਲੋਕ, ਉਹ ਵਾਘੇ ਦੇ ਥਰੂ ਹੀ ਆਏ ਨੇ। 45 ਅਸੀਂ ਪੰਜਾਬ 'ਚੋਂ ਆ, 5 ਲੋਕ ਅਸੀਂ ਅਮਰੀਕਾ, ਕੈਨੇਡਾ, ਫਰਾਂਸ, ਇੰਗਲੈਂਡ ਉੱਥੋਂ ਆਏ ਹਾਂ। ਅੱਛਾ, ਜਿਹੜੀ ਪਾਰਟੀਸ਼ਨ ਹੋਈ 47 'ਚ, ਉਹਦੇ 'ਚ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੀ ਹੋਇਆ, ਚਾਹੇ ਚੜ੍ਹਦਾ ਪੰਜਾਬ ਹੋਏ ਜਾਂ ਲਹਿੰਦਾ ਪੰਜਾਬ ਹੋਏ। ਇਸ ਬਾਰੇ ਤੁਸੀਂ ਕੀ ਕਹੋਗੇ? ਬਹੁਤ ਵੱਡਾ ਦੁਖਾਂਤ ਸੀ ਉਹ। ਨਾ, ਇਹ ਇੱਕ ਗੱਲ ਮੈਂ ਬੜੀ ਕਲੀਅਰ ਕਰਦਾ ਕਿ ਉਹ ਨਾ ਟਾਲਣ ਯੋਗ ਵਾਲੇ ਹੀ ਹਾਲਾਤ ਹੋਣੇ ਨੇ। ਨਹੀਂ, ਪੰਜਾਬੀ ਸਾਡੇ ਹੁਣ ਅਸੀਂ ਆਉਂਦੇ ਆ। ਮੈਂ ਤੁਹਾਨੂੰ ਇੱਕ ਇੱਥੇ ਹੋਰ ਗੱਲ ਦੱਸਦਾ। ਮੈਂ 2013 ਤੋਂ ਆ ਰਿਹਾ। ਮੇਰੇ ਮਨ 'ਚ ਸੀ ਕਿ ਜਿਹੜੀ ਨੈਕਸਟ ਜਨਰੇਸ਼ਨ ਆ, ਜਿਵੇਂ ਤੁਸੀਂ ਲੋਕ ਹੋ, ਈਵਨ ਤੁਸੀਂ, ਤੁਹਾਡੇ ਬੱਚੇ ਨੇ ਹੋਰ, ਮੈਨੂੰ ਸੀ ਕਿ ਉਹ ਨਹੀਂ, ਉਹਨਾਂ ਨੇ ਭੁੱਲ ਜਾਣਾ। ਉਹਨਾਂ ਨੇ ਕਹਿਣਾ ਕਿ ਠੀਕ ਆ ਜੀ, ਤੁਸੀਂ, ਤੁਹਾਡੀ ਪਾਰਟੀਸ਼ਨ ਹੋਈ। ਪਰ ਨਹੀਂ, ਜਦੋਂ ਕਿਸੇ ਦੇ ਘਰ ਜਾਈਦਾ, ਕਿਸੇ ਨਾਲ ਗੱਲ ਕਰੀਦੀ ਆ, ਤਾਂ ਉਹ ਬੱਚੇ ਨੇ ਜਿਹੜੇ, ਉਹ ਵੀ ਬਹੁਤ ਕੋਲ ਆ ਕੇ ਬੈਠਦੇ ਆ ਕਿ ਮੇਰੇ ਅੱਬਾ ਦਾ ਪਿੰਡ ਇਹ ਸੀ, ਸਾਡੇ ਮੇਰੇ ਜਿਹੜੇ ਵਾਲਿਦ ਸੀ ਉਹ ਇੱਥੋਂ ਆਏ। ਸੋ ਅੱਛਾ ਲੱਗਦਾ। ਮੈਂ ਸਮਝਦਾ ਕਿ ਦੁਖਾਂਤ ਉਹ ਸੀ, ਬਹੁਤ ਵੱਡਾ ਦੁਖਾਂਤ ਸੀ, ਪਰ ਉਹ ਦੁਖਾਂਤ ਨੂੰ ਪਿੱਛੇ ਛੱਡ ਕੇ ਹੁਣ ਅਸੀਂ ਉਸ ਦੁਖਾਂਤ ਨੂੰ ਹੀ ਕੁਰੇਦੀ ਜਾਵਾਂਗੇ ਤਾਂ ਮੇਰਾ ਖਿਆਲ ਆ ਕੋਈ ਉਹ ਵਧੀਆ ਗੱਲ ਨਹੀਂ ਹੈ। ਬਹੁਤ ਵੱਡਾ ਦੁਖਾਂਤ ਸੀ, ਸਾਨੂੰ ਉਸ ਦਾ ਅਫਸੋਸ ਆ। ਪੰਜਾਬ ਤੇ ਪੰਜਾਬੀਅਤ ਦਾ ਹੀ ਉਹਦੇ 'ਚ ਨੁਕਸਾਨ ਹੋਇਆ, ਪਰ ਉਹਨੂੰ ਅਸੀਂ ਹੁਣ ਪਿੱਛੇ ਛੱਡੀਏ। ਹੁਣ ਅਸੀਂ ਇਹ ਦੇਖੀਏ ਕਿ ਮੌਜੂਦਾ ਜੋ ਹਾਲਾਤ ਨੇ, ਉਹਨਾਂ ਹਾਲਾਤਾਂ 'ਚ ਇਹ ਦੋਵੇਂ ਖਿੱਤੇ, ਸਪੈਸ਼ਲੀ ਸਾਡਾ ਪੰਜਾਬ ਤੇ ਤੁਹਾਡਾ ਪੰਜਾਬ, ਇਹਨਾਂ 'ਚ ਕਿਵੇਂ ਅਮਨ ਤੇ ਪਿਆਰ ਵੱਧ ਸਕਦਾ। ਅੱਛਾ, ਤੁਸੀਂ ਗੱਲ ਕੀਤੀ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਖਦਸ਼ਾ ਸੀ ਕਿ ਆਉਣ ਵਾਲੇ ਵਕਤਾਂ 'ਚ ਨਵੀਂ ਜਨਰੇਸ਼ਨ ਜਿਹੜੀ ਆ ਉਹ ਸ਼ਾਇਦ ਇਸ ਚੀਜ਼ ਨੂੰ ਭੁੱਲ ਜਾਏ ਔਰ ਜਿਹੜੀਆਂ ਦੂਰੀਆਂ ਨੇ ਇੱਕ ਬਾਰਡਰ ਦੇ ਆਸ-ਪਾਸ, ਉਹ ਮਜ਼ੀਦ ਵੱਧ ਜਾਣ। ਲੇਕਿਨ ਇਹ ਕਾਨਫਰੰਸਿਸ ਸਟਾਰਟ ਹੋ ਚੁੱਕੀਆਂ ਨੇ, ਹੋ ਰਹੀਆਂ ਨੇ, ਔਰ ਵਾਘਾ ਦੇ ਰਾਹੀਂ ਕਾਫੀ ਸਾਰੇ ਪਿਲਗ੍ਰਿਮਸ ਜਿਹੜੇ ਨੇ ਉਹ ਆਉਂਦੇ ਨੇ ਪਾਕਿਸਤਾਨ 'ਚ। ਔਰ ਦੂਸਰਾ ਇੱਕ ਬਹੁਤ ਵੱਡਾ ਹੋਰ ਜਿਹੜਾ ਇਨੀਸ਼ੀਏਟਿਵ ਸਾਹਮਣੇ ਆਇਆ ਵਾ ਕਰਤਾਰਪੁਰ ਸਾਹਿਬ ਦਾ, ਉੱਥੇ ਬੜਾ ਇੱਕ ਇੰਟਰੈਕਸ਼ਨ ਹੁੰਦਾ ਵਾ, ਦੇਖਿਆ ਜਾਂਦਾ ਵਾ। ਤੇ ਕੀ ਸਮਝਦੇ ਹੋ ਆਉਣ ਵਾਲੇ ਵਕਤਾਂ 'ਚ ਇਹ ਦੋਨਾਂ ਖਿੱਤਿਆਂ ਦੇ ਜਿਹੜੇ ਲੋਕ ਨੇ, ਦੋਨੇ ਪੰਜਾਬਾਂ ਦੇ ਲੋਕ ਨੇ, ਕਿੰਨਾ ਕੁ ਕਲੋਜ਼ ਆਉਣਗੇ? ਦੇਖੋ, ਕਰਤਾਰਪੁਰ ਸਾਹਿਬ ਲਈ ਅਸੀਂ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨੇ ਆ, ਪਾਕਿਸਤਾਨੀ ਸਰਕਾਰ ਦਾ ਵੀ, ਹਿੰਦੁਸਤਾਨੀ ਸਰਕਾਰ ਦਾ ਵੀ। ਦੇਖੋ, ਤਾੜੀ ਤਾਂ ਫਿਰ ਦੋਵੇਂ ਹੱਥਾਂ ਨਾਲ ਵੱਜੀ ਨਾ। ਪਾਕਿਸਤਾਨ ਸਰਕਾਰ ਨੇ ਵੀ ਪਹਿਲ ਕੀਤੀ, ਹਿੰਦੁਸਤਾਨ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਵੀ ਅਲਾਉ ਕੀਤਾ। ਉਹ ਤੁਸੀਂ ਦੇਖਿਆ ਹੋਣਾ ਪਿੱਛੇ, ਜੇ ਤੁਸੀਂ ਤਾਂ ਇਹ ਚੈਨਲ ਚਲਾਉਂਦੇ ਹੋ, ਕਿ ਕਿਵੇਂ ਕੋਈ 70 ਸਾਲ ਦੇ 80 ਸਾਲ ਦੇ ਵਿਛੜੇ ਲੋਕ ਕਿਵੇਂ ਉੱਥੇ ਕਰਤਾਰਪੁਰ ਸਾਹਿਬ ਮਿਲਦੇ ਨੇ। ਸੋ ਅਸੀਂ, ਪੋਸੀਬਿਲਟੀ ਨਹੀਂ ਹੈ, ਪਰ ਅਸੀਂ ਤਾਂ ਸਰਕਾਰ ਕੋਲ ਹੁਣ ਮੰਗ ਇਹ ਵੀ ਰੱਖੀ ਆ, ਦੋਵਾਂ ਸਰਕਾਰਾਂ ਕੋਲ, ਕਿ ਸਾਡੇ ਬਾਬੇ ਦਾ ਅਸਲ ਦਾਰਾ, ਜਿਹੜਾ ਅਸਲ ਘਰ ਆ, ਉਹ ਨਨਕਾਣਾ ਸਾਡੇ ਬਾਬੇ ਨਾਨਕ ਦਾ। ਕੋਈ ਲਾਂਘਾ ਦੇਖੋ ਉੱਥੇ ਤੱਕ ਬਣਾਉਣਾ ਪੋਸੀਬਲ ਨਹੀਂ। ਇਹ ਕਰਤਾਰਪੁਰ ਸਾਹਿਬ ਨਹੀਂ ਕਿ ਤੁਸੀਂ 3-4 ਕਿਲੋਮੀਟਰ ਦਾ ਸੀ, ਉਹਨੂੰ ਤੁਸੀਂ ਟੈਕਨੀਕਲੀ ਸਹੀ ਕਰ ਲਿਆ, ਪਰ ਕੋਈ ਇਹੋ ਜਿਹੇ ਹਾਲਾਤ ਬਣਨ, ਕੋਈ ਜਿਵੇਂ ਸਪੈਸ਼ਲ ਬੱਸਾਂ ਚੱਲਣ ਵਾਘੇ ਤੋਂ, ਉਹ ਬੱਸਾਂ ਸਾਰਾ ਸਾਲ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਉਣ ਲੋਕਾਂ ਨੂੰ, ਬਾਬੇ ਨਾਨਕ ਦੀ ਉੱਥੇ ਸਜਦਾ ਕਰਨ ਲੋਕ, ਤੇ ਉਹ ਵਾਪਸ ਆਉਣ। ਸੋ ਜਿਵੇਂ ਕਰਤਾਰਪੁਰ ਸਾਹਿਬ ਦੀ ਇੱਕ ਪਹਿਲ ਆ, ਮੈਂ ਸਮਝਣਾ ਵਾ ਉਹ ਪਹਿਲ ਬਹੁਤ ਵਧੀਆ ਹੋ ਗਈ, ਬੜਾ ਪੋਜ਼ਿਟਿਵ ਰਿਸਪੌਂਸ ਆ ਉਹਦਾ। ਬਟ ਉਸ ਤੋਂ ਬਾਅਦ ਹੁਣ ਅੱਗੇ 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 ਸਾਡਾ ਜਿਵੇਂ ਨਨਕਾਣਾ, ਜਿਹੜਾ ਸਾਡਾ ਮੇਨ, ਸਾਡੇ ਬਾਬਾ ਜੀ ਦਾ ਘਰ ਆ, ਉਹਨਾਂ ਦਾ ਜਨਮ ਵਾਲੀ ਥਾਂ, ਉੱਥੇ ਤੱਕ ਵੀ ਸਰਕਾਰਾਂ ਨੂੰ, ਦੋਵੇਂ ਸਰਕਾਰਾਂ ਨੂੰ ਕੁਛ ਨਾ ਕੁਛ ਪੋਜ਼ਿਟਿਵ ਸਟੈਪਸ ਲੈ ਕੇ ਇਹ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਮੰਗੜ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ। ਤੁਸੀਂ ਇੱਕ ਬਹੁਤ ਅੱਛਾ ਪੋਜ਼ਿਟਿਵਿਟੀ ਦਾ ਪੈਗਾਮ ਦਿੱਤਾ। ਵਿਊਅਰਸ, ਇਜਾਜ਼ਤ ਦਿਓ, ਰੱਬ ਰੱਖਾ।